पंजाबी रेडियो दिवस सुन रहे सारी ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜਿਸ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਦਾ ਹੈ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਬਹਾਦਰ ਸਿੰਘ ਜੀ ਗਿੱਲ ਪਾਪੂਲਰ ਤੋਂ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ 4082722500 ਇਹਨਾਂ ਦਾ ਫੋਨ ਨੰਬਰ ਹੈ। ਅਸ਼ਾਂਤ ਜੀ ਸਿੰਘ ਕਲੋਟੀ ਜੂਬਾ ਸਿਟੀ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਹਰਵਿੰਦਰ ਸਿੰਘ ਜੀ ਸਮਰਾ ਜੋ ਬਸਿਟੀ ਤੋਂ, ਸੁੱਚਾ ਸਿੰਘ ਜੀ ਫਰਜ਼ਨੋ ਤੋਂ, ਸਤਨਾਮ ਸਿੰਘ ਜੀ ਸ਼ੇਰਗਿੱਲ ਸਲਮਾ ਤੋਂ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜਿਸ ਤਰ੍ਹਾਂ ਅਮਿਤ ਸ਼ਾਹ ਦੇ ਲੜਕੇ ਦੀਆਂ ਗੱਲਾਂ ਹੋ ਰਹੀਆਂ ਆ ਜਾਂ ਜਸਵੰਤ ਸਿਨਹਾ ਆ, ਇਹਨਾਂ ਦੇ ਵਿੱਚ ਆਪਸ ਵਿੱਚ ਕੁੰਡੀ ਫਸੀ ਹੋਈ ਆ, ਤੇ ਹੁਣ ਜਸਵੰਤ ਸਿਨਹਾ ਤੇ ਅਮਿਤ ਸ਼ਾਹ ਦੇ ਇੱਕ ਦੂਸਰੇ ਦੇ ਹਮਲੇ। ਭਾਜਪਾ ਦੇ ਜਿਹੜੇ ਸੀਨੀਅਰ ਆਗੂ ਨੇ ਜਾਂ ਖੁੱਡੇ ਲਾਈਨ ਲੱਗੇ ਜਿਹੜੇ ਆਗੂ ਨੇ, ਯਸ਼ਵੰਤ ਸਿਨਹਾ ਹੋਰਾਂ ਨੇ ਕੁਛ ਦਿਨ ਪਹਿਲਾਂ ਜਿਹੜਾ ਇੱਕ ਆਰਟੀਕਲ ਲਿਖ ਕੇ ਭਾਰਤੀ ਜਨਤਾ ਪਾਰਟੀ ਨੂੰ ਜਿਹੜਾ ਦੀ ਉਹ ਤੱਤੇ ਪਾਣੀ 'ਚ ਪਾ ਦਿੱਤਾ ਸੀਗਾ ਕਿ ਜਿਹੜੀ ਇਹ ਭਾਰਤ ਦੀ ਆਰਥਿਕਤਾ ਹੈ ਉਹਨੂੰ ਡੋਬੂ ਪੈ ਗਿਆ, ਉਹ ਜਿਹੜੀ ਆ ਉਹ ਡੁੱਬਣੀ ਸਟਾਰਟ ਹੋ ਗਈ। ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਬਥੇਰਾ ਕੁਛ ਯਸ਼ਵੰਤ ਸਿਨਹਾ ਹੋਰਾਂ ਦੇ ਉੱਤੇ ਸੁੱਟਿਆ, ਉਹਨਾਂ ਦੇ ਮੁੰਡੇ ਨੂੰ ਵੀ ਵਰਤ ਲਿਆ। ਜਿਹੜੇ ਫਾਈਨੈਂਸ ਮਿਨਿਸਟਰ ਨੇ, ਇੱਥੋਂ ਤੱਕ ਉਹਨਾਂ ਨੇ ਕਹਿ ਦਿੱਤਾ ਕਿ 80 ਸਾਲ ਦਾ ਬੰਦਾ ਨੌਕਰੀ ਦੀ ਭਾਲ ਦੇ ਵਿੱਚ ਹੈ, ਤਾਂ ਕੁਛ ਲਿਖ ਰਿਹਾ, ਪਰ ਉਹਦਾ ਕੋਈ ਬਹੁਤਾ ਅਸਰ ਨਹੀਂ ਹੋਇਆ। ਉਹਨੇ ਇੱਕ ਬਹੁਤ ਵੱਡੀ ਚਰਚਾ ਜਿਹੜੀ ਹੈ ਜੀ ਉਹ ਆਰਥਿਕਤਾ ਦੇ ਬਾਰੇ ਦੇ ਵਿੱਚ ਛੇੜ ਦਿੱਤੀ। ਉਹਨਾਂ ਤੋਂ ਬਾਅਦ ਕਈ ਹੋਰ ਜਿਹੜੇ ਸੀਗੇ ਜੀ ਉਹ ਬੋਲਣੇ ਸ਼ੁਰੂ ਹੋ ਗਏ। ਹੁਣ ਜਿਹੜੇ ਯਸ਼ਵੰਤ ਸਿਨਹਾ ਹੋਰੀ ਨੇ, ਉਹਨਾਂ ਨੇ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਦੇ ਮੁੰਡੇ ਦਾ ਮਜ਼ਬੂਤੀ ਦੇ ਨਾਲ ਬਚਾਅ ਕਰ ਰਹੀ ਆਪਣੀ ਪਾਰਟੀ ਦੀ ਆਲੋਚਨਾ ਕਰਤੀ ਹੈ। ਇਹ ਕਿਹਾ ਕਿ ਨੈਤਿਕਤਾ ਦੇ ਆਧਾਰ ਤੇ ਹੁਣ ਤੱਕ ਦੀ ਕੀਤੀ ਕਮਾਈ ਭਾਜਪਾ ਨੇ ਖੂਹ 'ਚ ਪਾਤੀ ਹੈ। ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਦੀ ਆਲੋਚਨਾ ਕਰ ਰਹੇ ਜੀ ਸਾਬਕਾ ਵਿੱਤ ਮੰਤਰੀ ਨੇ ਜੈ ਸ਼ਾਹ ਦੇ ਵਪਾਰ ਬਾਰੇ ਖਬਰ ਦੇਣ ਵਾਲੀ ਵੈਬਸਾਈਟ ਡਿਵਾਇਰ ਖਿਲਾਫ 100 ਕਰੋੜ ਦਾ ਮਾਨਹਾਨੀ ਦਾ ਕੇਸ ਕਰਨ ਦੇ ਉੱਤੇ ਵੀ ਇਤਰਾਜ਼ ਉਠਾਇਆ। ਉਹਨਾਂ ਨੇ ਇਹ ਗੱਲ ਕਹੀ ਕਿ ਇਹ ਮੀਡੀਆ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ। ਅਮਿਤ ਸ਼ਾਹ ਦੇ ਪੁੱਤ ਦਾ ਬਚਾਅ ਕਰ ਰਹੇ ਕੇਂਦਰੀ ਮੰਤਰੀ ਪਿਊਸ਼ ਗੋਇਲ ਦਾ ਸਪਸ਼ਟ ਤੌਰ ਦੇ ਉੱਤੇ ਜ਼ਿਕਰ ਕਰਦਿਆਂ ਯਸ਼ਵੰਤ ਸਿਨਹਾ ਨੇ ਕਿਹਾ ਕਿ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇੱਕ ਕੇਂਦਰੀ ਮੰਤਰੀ ਦੇ ਜੈ ਸ਼ਾਹ ਦੇ ਬਚਾਅ ਦੇ ਵਿੱਚ ਆਉਣ ਦੀ ਕੋਈ ਤੁੱਕ ਨਹੀਂ ਬਣਦੀ। ਉਹ ਕੇਂਦਰੀ ਮੰਤਰੀ ਆ, ਨਾ ਕਿ ਜੈ ਸ਼ਾਹ ਦਾ ਚਾਰਟਰਡ ਅਕਾਊਂਟੈਂਟ। ਉਹਨਾਂ ਨੇ ਇਹ ਵੀ ਇਤਰਾਜ਼ ਉਠਾਇਆ ਕਿ ਏਦਾਂ ਦੇ ਕਿਹੜੇ ਜ਼ਿਆਦਾ ਵਿਸ਼ੇਸ਼ ਹਾਲਾਤ ਸੀਗੇ ਜਿਨ੍ਹਾਂ ਦੇ ਤਹਿਤ ਵਧੀਕ ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਡਿਵਾਇਰ ਖਿਲਾਫ ਜੈ ਸ਼ਾਹ ਦਾ ਮਾਨਹਾਨੀ ਮੁਕੱਦਮਾ ਲੜਨ ਦੀ ਇਜਾਜ਼ਤ ਜਿਹੜੀ ਆ ਉਹ ਦਿੱਤੀ ਗਈ ਆ। ਯਸ਼ਵੰਤ ਸਿਨਹਾ ਉਹ ਇੱਥੇ ਰੁਕੇ ਨਹੀਂ, ਉਹਨਾਂ ਨੇ ਕਿਹਾ ਕਿ ਨੈਤਿਕਤਾ ਦੇ ਆਧਾਰ ਦੇ ਉੱਤੇ ਪਾਰਟੀ ਦੀ ਕੀਤੀ ਕਮਾਈ ਖੂਹ ਖਾਤੇ ਪੈ ਗਈ ਆ। ਉਹਨਾਂ ਨੇ ਇਹ ਕਿਹਾ ਕਿ ਹਾਲਾਂਕਿ ਉਹ ਇਸ ਖਬਰ ਦੀ ਪ੍ਰਮਾਣਿਕਤਾ ਦੇ ਉੱਤੇ ਕੋਈ ਟਿੱਪਣੀ ਜਿਹੜੀ ਨਹੀਂ ਕਰਨੀ ਚਾਹੁੰਦੇ, ਜਿਹਦੇ ਵਿੱਚ ਕਿਹਾ ਗਿਆ ਸੀਗਾ ਕਿ 14 ਦੇ ਵਿੱਚ ਭਾਜਪਾ ਦੇ ਸੱਤਾ ਵਿੱਚ ਆਉਣ ਤੋਂ ਮਗਰੋਂ ਜੈ ਸ਼ਾਹ ਦੀ ਕੰਪਨੀ ਦਾ ਕਾਰੋਬਾਰ ਕਈ ਗੁਣਾ ਜਿਹੜਾ ਜੀ ਉਹ ਵਧਿਆ। ਉਧਰ ਜਿਹੜੀ ਅਦਾਲਤ ਵਿੱਚ ਜੈ ਸ਼ਾਹ ਨੇ ਲਾਈ ਸੀਗੀ ਜੀ ਉਹਦੀ ਸੁਣਵਾਈ ਸੀਗੀ ਕੱਲ, ਤੇ ਜਿਹੜੇ ਜੈ ਸ਼ਾਹ ਦੇ ਵਕੀਲ ਨੇ ਉਹ ਪੇਸ਼ ਨਹੀਂ ਹੋਏ, ਜਿਹਦੇ ਕਰਕੇ ਉਹਨਾਂ ਦੀ ਜਿਹੜੀ ਆ ਜੀ ਇਹ ਤਰੀਕ ਅੱਗੇ ਜਿਹੜੀ ਆ ਉਹ ਪੈ ਗਈ ਆ। ਹੁਣ 16 ਤਰੀਕ ਨੂੰ ਇਹਦੇ ਉੱਤੇ ਸੁਣਵਾਈ ਜਿਹੜੀ ਆ ਉਹ ਹੋਊਗੀ ਔਰ ਵੇਖਦੇ ਆ ਕਿ ਉਸ ਦਿਨ ਜਿਹੜੀ ਆ ਇਹ ਮੀਡੀਆ ਜਾਂ ਦੀ ਵਾਇਰ ਜਿਹੜਾ ਦੀ ਉਹਨੂੰ ਦਬਾਉਣ ਦੇ ਵਾਸਤੇ ਕੀ ਹੱਥ ਕੰਡੇ ਜਿਹੜੇ ਆ ਉਹ ਵਰਤੇ ਜਾਂਦੇ ਆ। ਹਾਂ, ਇੰਨਾ ਜ਼ਰੂਰ ਹੈ ਜਿਹੜੀ ਉਹਨਾਂ ਦੇ ਵੱਲੋਂ ਛਾਇਆ ਕੀਤੀ ਗਈ ਰਿਪੋਰਟ ਹੈ ਉਹ ਇੰਨੀ ਵਾਇਰਲ ਜਿਹੜੀ ਹੈ ਜੀ ਉਹ ਹੋ ਚੁੱਕੀ ਹੋਈ ਆ ਕਿ ਸ਼ਾਇਦ ਚਲੋ ਇਹ ਤਾਂ ਨਹੀਂ ਕਹਿੰਦੇ ਕਿ ਬੱਚੇ ਤੱਕ ਪਹੁੰਚ ਗਈ ਆ, ਪਰ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਹੈ ਜੀ ਉਹ ਪਹੁੰਚ ਜ਼ਰੂਰ ਗਈ ਹੈ। ਇਹ ਵੀ ਇੱਕ ਬਹੁਤ ਚੰਗੀ ਗੱਲ ਆ ਕਿ ਕੁਛ ਤੇ ਬਾਹਰ ਨਿਕਲਿਆ। ਤੇ ਅੱਗੇ ਆਪਾਂ ਬੇਅੰਤ ਸਿੰਘ ਦੇ ਪੋਤੇ ਦੀ ਜੇ ਨਿਯੁਕਤੀ ਕਰੀਏ, ਕਾਫੀ ਪਹਿਲਾਂ ਵੀ ਰੌਲਾ ਪਾਇਆ ਸੀਗਾ ਕਿ ਸਾਰੇ ਕਾਇਦੇ ਕਾਨੂੰਨ ਸਿੱਕੇ ਟੰਗ ਕੇ ਇਸ ਤਰ੍ਹਾਂ ਦੇ ਕੰਮ ਕੀਤੇ ਜਾਂਦੇ ਆ, ਤੇ ਉਹ ਨਿਯੁਕਤੀ ਹਾਈ ਕੋਰਟ ਵਿੱਚ ਪਹੁੰਚੀ। ਉਹਦੀ ਬੇਅੰਤ ਸਿੰਘ ਦੀ ਹੱਤਿਆ ਤੋਂ 22 ਸਾਲਾਂ ਬਾਅਦ ਉਹਦੇ ਪੋਤੇ ਗੁਰਇਕਬਾਲ ਸਿੰਘ ਦੇ ਤਰਸ ਦੇ ਆਧਾਰ ਦੇ ਉੱਤੇ ਪੰਜਾਬ ਪੁਲਿਸ ਦੇ ਵਿੱਚ DSP ਦੇ ਵੱਲੋਂ ਜਿਹੜੀ ਨਿਯੁਕਤੀ ਸੀ ਉਹ ਹਾਈ ਕੋਰਟ ਦੇ ਨਿਗਾਹ 'ਚ ਆ ਗਈ ਹੈ ਜੀ। ਇਹਦੇ ਬਾਰੇ ਗੁਰਇਕਬਾਲ ਦੇ ਅਯੋਗ ਹੋਣ ਬਾਰੇ ਪਟੀਸ਼ਨ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਰਕੇਸ਼ ਕੁਮਾਰ ਜੈਨ ਨੇ ਅਗਲੀ ਸੁਣਵਾਈ ਲਈ 5 ਦਸੰਬਰ ਜਿਹੜੀ ਹੈ ਜੀ ਉਹ ਤੈਅ ਕੀਤੀ ਆ। ਇਹਨੂੰ ਰੱਦ ਕਰਨ ਦੀ ਮੰਗ ਕਰਦਿਆਂ ਤਰਨਤਾਰਨ ਦੇ ਪ੍ਰਵੀਨ ਕੁਮਾਰ ਨੇ ਦਾਅਵਾ ਕੀਤਾ ਕਿ ਕਿਸੇ ਵੀ ਹਾਲਤ 'ਚ ਉਹਦੇ ਪਰਿਵਾਰ ਨੂੰ ਤਰਸ ਦੇ ਆਧਾਰ ਤੇ ਨੌਕਰੀ ਦੀ ਲੋੜ ਨਹੀਂ, ਕਿਉਂਕਿ ਉਹ ਫਾਈਨੈਂਸ਼ੀਅਲੀ ਤੌਰ ਦੇ ਉੱਤੇ ਤੇ ਰਾਜਸੀ ਰੁਤਬਾ ਜਿਹੜੇ ਆ ਉਹ ਅਸਮਾਨ ਛੂੰਹਦੇ ਨੇ ਇਸ ਪਰਿਵਾਰ ਦੇ।
ਆਪਣੇ ਆਪ ਨੂੰ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦਾ ਮੈਂਬਰ ਦੱਸਦਿਆਂ ਪਟੀਸ਼ਨਰ ਨੇ ਦਾਅਵਾ ਕੀਤਾ ਹੈ ਕਿ ਉਹ ਸਿੱਖ ਕਤਲੇਆਮ ਦੇ ਪੀੜਤਾਂ ਦੀ ਭਲਾਈ ਲਈ ਕੰਮ ਕਰਦਾ ਹੈ। ਉਹਨੇ ਕਿਹਾ ਕਿ ਗੁਰਇਕਬਾਲ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਦਾ ਛੋਟਾ ਭਰਾ, ਖੰਨੇ ਤੋਂ ਵਿਧਾਇਕ ਗੁਰਕੀਰਤ ਕੋਟਲੀ ਉਹਦੇ ਤਾਏ ਦਾ ਪੁੱਤ ਹੈ। ਮੁੱਖ ਮੰਤਰੀ ਦਫ਼ਤਰ ਜਿਹੜੇ ਸੂਤਰ ਨੇ ਉਹਨਾਂ ਦੇ ਹਵਾਲੇ ਦਾ ਪਟੀਸ਼ਨਰ ਨੇ ਦਾਅਵਾ ਕੀਤਾ ਹੈ ਕਿ ਗੁਰਇਕਬਾਲ ਦੀ ਨਿਯੁਕਤੀ ਨੂੰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਖੁਦ ਹਰੀ ਝੰਡੀ ਜਿਹੜੀ ਦਿੱਤੀ ਹੈ, ਜਿਹਦੇ ਕਰਕੇ ਨਿਯਮਾਂ ਨੂੰ ਛਿੱਕੇ ਜਿਹੜਾ ਦੀ ਉਹ ਟੰਗਿਆ ਗਿਆ। ਪੰਜਾਬ DSP ਦੀ ਸਿੱਧੀ ਭਰਤੀ ਲਈ ਵੱਧ ਤੋਂ ਵੱਧ ਉਮਰ 28 ਸਾਲ ਹੈ, ਜਿਹਦੀ ਉਲੰਘਣਾ ਜਿਹੜੀ ਇਹਦੀ ਹੋਈ ਹੈ। ਉਹਨੇ ਇਹ ਵੀ ਗੱਲ ਕਹੀ ਹੈ ਕਿ ਇਸ ਨਿਯੁਕਤੀ ਦੇ ਉੱਤੇ ਵਿੱਤ ਵਿਭਾਗ ਨੇ ਇਤਰਾਜ਼ ਕੀਤਾ ਸੀਗਾ ਤੇ ਇਹ ਨਿਯੁਕਤੀ ਕਾਨੂੰਨੀ ਤੌਰ ਦੇ ਉੱਤੇ ਜਾਇਜ਼ ਜਿਹੜੀ ਹੈ ਜੀ ਉਹ ਨਹੀਂ ਹੋ ਸਕਦੀ। ਹੁਣ ਹਾਈ ਕੋਰਟ ਦੀ ਨਿਗਾਹ ਦੇ ਵਿੱਚ ਇਹ ਜਿਹੜਾ ਜੀ ਉਹ ਮਾਮਲਾ ਆ ਗਿਆ, ਜਦੋਂ ਹਾਈ ਕੋਰਟ ਦੇ ਵਿੱਚ ਕਿਉਂਕਿ ਵਰਸਸ ਸਰਕਾਰ ਹੋ ਗਿਆ, ਜਿਹੜੇ ਕਾਗਜ਼ ਪੱਤਰ ਪੇਸ਼ ਜਿਹੜੇ ਉਹ ਕੀਤੇ ਜਾਣਗੇ, ਚਾਹੇ ਉਹ ਉਮਰ ਵਾਲੇ ਆ ਚਾਹੇ ਉਹ ਕੱਦ ਕਾਠ ਵਾਲੇ ਆ, ਤੇ ਲੱਗਦਾ ਨਹੀਂ ਕਿ ਜਿਹੜੇ ਸਰਕਾਰ ਆ ਜੀ ਫਿਰ ਉਸ ਜਗ੍ਹਾ ਦੇ ਉੱਤੇ ਟਿਕ ਸਕੂਗੀ। ਪਰ ਸਵਾਲ ਇਹ ਹੈ ਪਟੀਸ਼ਨਰ ਜਿਹੜਾ ਜੀ ਉਹ ਖੜਾ ਰਹੇ ਔਰ ਇਹ ਸਮਝਿਆ ਜਾ ਰਿਹਾ ਸੀਗਾ ਜਿਸ ਦਿਨ ਨਿਯੁਕਤੀ ਹੋਈ ਆ ਕਿ ਇੱਕ ਚੈਲੰਜ ਤਾਂ ਹੋਊਗੀ, ਪਰ ਤਰਨਤਾਰਨ ਤੇ ਜਿਹੜਾ ਦੀ ਰਹਿਣ ਵਾਲਾ ਹੈ ਪਵਨ ਕੁਮਾਰ ਜਿਹੜਾ ਜੀ ਸ਼ਰਮਾ ਹੈ, ਉਹਨੇ ਪ੍ਰਵੀਨ ਕੁਮਾਰ ਨੇ ਮਾਫ ਕਰਨਾ, ਉਹਨੇ ਇਹ ਜਿਹੜੀ ਆ ਉਹ ਪਹਿਲ ਕੀਤੀ ਆ ਔਰ ਹਾਈ ਕੋਰਟ ਤੱਕ ਪਹੁੰਚਿਆ। ਜੀ, ਤੇ ਜੇ ਅੱਗੇ ਆਪਾਂ ਗੱਲ ਕਰੀਏ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ, ਤੇ ਉਹ ਪੰਜਾਬ ਦੇ ਵਿੱਚ ਜੋ ਤਿਆਰੀਆਂ ਉਸ ਤੋਂ ਲੱਗਦਾ ਨਹੀਂ ਗਾ ਕਿ ਉਹਨਾਂ ਨੂੰ ਲੱਗਦਾ ਕਿ ਕੰਮ ਹੋ ਜਾਊਗਾ। ਬਿਲਕੁਲ ਜੀ, ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੰਜਾਬ ਸਰਕਾਰ ਨੂੰ ਇਹ ਗੱਲ ਕਹੀ ਆ ਕਿ ਉਹ 21 ਕਿਸਾਨਾਂ ਨੂੰ ਉਹਦੇ ਮੂਹਰੇ ਇਸ ਤਰ੍ਹਾਂ ਨੂੰ ਪੇਸ਼ ਕਰੇ ਜਿਨ੍ਹਾਂ ਨੇ ਪਰਾਲੀ ਸਾੜੇ ਜਾਣ ਤੋਂ ਰੋਕਣ ਲਈ ਸਰਕਾਰ ਨੇ ਜਿਹੜੀਆਂ ਸਹੂਲਤਾਂ ਦੇਣ ਦਾ ਜਿਹੜਾ ਦੀ ਉਹ ਦਾਅਵਾ ਕੀਤਾ ਉਹਦੇ ਉੱਤੇ ਕਿ ਉਹ ਕਿਹੜੇ ਨੇ ਕਿਸਾਨ, ਲਿਆਓ ਉਹ ਮੇਰੇ ਸਾਹਮਣੇ ਜਿਹੜਾ ਦੀ ਉਹ ਪੇਸ਼ ਕਰੋ ਜਿਨ੍ਹਾਂ ਨੂੰ ਸਰਕਾਰ ਨੇ ਸਹੂਲਤਾਂ ਦਿੱਤੀਆਂ ਨੇ, ਜੋ ਕੁਝ ਉਹ ਕਹਿ ਰਹੇ ਆ ਜੀ। 100 ਤੋਂ ਵੱਧ ਕਿਸਾਨ ਉੱਥੇ ਜਿਹੜਾ ਦੀ ਉਹ ਖੜੇ ਸੀਗੇ ਜਦੋਂ ਇਹ ਸੁਣਵਾਈ ਹੋਈ ਆ ਔਰ ਉਹਨਾਂ ਵਕੀਲ ਰਾਹੀਂ ਆਪਣੀਆਂ ਜਿਹੜੀਆਂ ਤਕਲੀਫਾਂ ਸੀਗੀਆਂ ਉਹ NGT ਦੇ ਚੇਅਰਪਰਸਨ ਸੁਤੰਤਰ ਕੁਮਾਰ ਦੇ ਸਾਹਮਣੇ ਜਿਹੜੀਆਂ ਉਹ ਰੱਖੀਆਂ। ਪੰਜਾਬ ਦੇ ਵੱਲੋਂ NGT 'ਚ ਬਿਆਨ ਦਿੱਤਾ ਗਿਆ ਹੈ ਕਿ ਉਹਨਾਂ ਪਰਾਲੀ ਤੇ ਹੋਰ ਰਹਿੰਦ ਖੂੰਹਦ ਨੂੰ ਸਾੜਨ ਤੋਂ ਰੋਕਣ ਲਈ ਕਿਸਾਨਾਂ ਨੂੰ ਸਹਾਇਤਾ ਦਿੱਤੀ ਆ। ਤਾਂ ਬੈਂਸ ਨੇ ਪੰਜਾਬ ਸਰਕਾਰ ਨੂੰ 13 ਅਕਤੂਬਰ ਨੂੰ ਫਿਰ 21 ਕਿਸਾਨ ਜਿਹੜੇ ਆ ਜੀ ਉਹ ਪੇਸ਼ ਕਰਨ ਦੀ ਹਦਾਇਤ ਕੀਤੀ ਆ। ਬੈਂਸ ਨੇ ਕਿਹਾ ਕਿ 2 ਸਾਲਾਂ ਤੋਂ ਅਸੀਂ ਉਡੀਕ ਰਹੇ ਹਾਂ ਕਿ ਤੁਸੀਂ ਸਾਡੀਆਂ ਹਦਾਇਤਾਂ ਦੀ ਪਾਲਣਾ ਕਰੋਗੇ। ਅਸੀਂ ਘੱਟੋ ਘੱਟ ਇੱਕ ਜ਼ਿਲ੍ਹੇ ਦੀ ਕਾਰਜ ਯੋਜਨਾ ਪੇਸ਼ ਕਰਨ ਲਈ ਕਿਹਾ ਸੀਗਾ, ਇਹਦੇ ਬਾਬਤ ਤੁਸੀਂ ਕਿਹੜੇ ਕਦਮ ਜਿਹੜੇ ਆ ਜੀ ਉਹ ਚੁੱਕੇ ਆ? ਕੀ ਤੁਸੀਂ ਪੂਰੇ ਪੰਜਾਬ 'ਚੋਂ ਇੱਕ ਵੀ ਕਿਸਾਨ ਸਾਡੇ ਮੂਹਰੇ ਪੇਸ਼ ਕਰ ਸਕਦੇ ਹੋ ਜਿਹੜਾ ਇਹ ਕਹਿ ਸਕੇ ਕਿ ਤੁਸੀਂ ਉਹਨੂੰ ਕਿਸੇ ਕਿਸਮ ਦੀ ਸਹਾਇਤਾ ਜਿਹੜੀ ਆ ਜੀ ਉਹ ਦਿੱਤੀ ਆ? ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕਿਹਾ ਕਿ ਇਹ ਕੋਈ ਸਿਆਸੀ ਮੁੱਦਾ ਨਹੀਂ, ਵਾਤਾਵਰਨ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ। ਕਿਸਾਨਾਂ ਦੇ ਵੱਲੋਂ ਪੇਸ਼ ਹੋਏ ਵਕੀਲ ਜਿਹੜੇ IG ਕਪਲਾ ਸੀਗਾ, ਉਹਨਾਂ ਨੇ ਇੱਕ ਅਖਬਾਰ ਦੀ ਰਿਪੋਰਟ ਦਾ ਹਵਾਲਾ ਦਿੱਤਾ ਤੇ ਕਿਹਾ ਕਿ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਤੇ ਕੁਝ ਹੋਰ ਜਿਹੜੇ ਬਾਇਓਮਾਸ ਬਿਜਲੀ ਇਕਾਈਆਂ ਦੇ ਨਾਲ ਲੱਗਦੇ ਸੂਬਿਆਂ 'ਚ ਜਿਹੜੀ ਫਸਲੀ ਰਹਿੰਦ ਖੂੰਹਦ ਆ ਉਹ ਕਿਸਾਨਾਂ ਤੋਂ ਖਰੀਦਣ ਦੀ ਇੱਛਾ ਜ਼ਾਹਰ ਜਿਹੜੀ ਆ ਜੀ ਉਹ ਕੀਤੀ ਗਈ ਆ। ਉਹਨਾਂ ਇਹ ਵੀ ਦਾਅਵਾ ਜਿਹੜਾ ਜੀ ਕੀਤਾ ਕਿ ਸੂਬਾ ਸਰਕਾਰ ਨੇ ਕਿਸਾਨਾਂ ਦੀ ਸਹਾਇਤਾ ਲਈ ਕੋਈ ਪੁਖਤਾ ਕਦਮ ਨਹੀਂ ਚੁੱਕੇ। ਪੰਜਾਬ ਸਰਕਾਰ ਨੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਕੱਲਰ ਮਾਜਰੀ ਨੂੰ ਮਾਡਲ ਪ੍ਰੋਜੈਕਟ ਵਜੋਂ ਜਿਹੜਾ ਜੀ ਉਹ ਵਿਖਾਇਆ ਸੀਗਾ। ਅਦਾਲਤ ਦੇ ਕਮਰੇ ਦੇ ਬਾਹਰ ਜਿਹੜਾ ਕਿਸਾਨ ਖੜਾ ਸੀਗਾ, ਉਹਨੇ ਕਿਹਾ ਕਿ ਪਿੰਡ ਦੇ ਕਿਸਾਨਾਂ ਨੂੰ ਸਰਕਾਰ ਤੋਂ ਕੋਈ ਮਸ਼ੀਨਰੀ ਜਾਂ ਵਿੱਤੀ ਸਹਾਇਤਾ ਜਿਹੜੀ ਆ ਉਹ ਨਹੀਂ ਮਿਲੀ। ਮਾਮਲਾ ਕਾਫੀ ਜਿਹੜਾ ਜੀ ਇਹ ਸੀਰੀਅਸ ਹੋਇਆ ਪਿਆ। ਅੱਗ ਜਿਹੜੀ ਆ ਜੀ ਉਹ ਲੱਗ ਰਹੀ ਆ, ਚਲਾਨ ਜਿਹੜੇ ਆ ਜੀ ਉਹ ਕੱਟੇ ਜਾ ਰਹੇ ਆ। ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿੱਥੇ ਜਿੱਥੇ ਅੱਗ ਲੱਗਣੀ ਹੈ ਉਹਨਾਂ ਦੀਆਂ ਫਰਦਾਂ ਦੇ ਉੱਤੇ ਵੀ ਇਹਦਾ ਅਸਰ ਜਿਹੜਾ ਜੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਪਊਗਾ। ਦੇਖੋ ਇਹ ਠੀਕ ਹੈ, ਕਿਸਾਨ ਜਿਹੜੇ ਆ ਜੀ ਉਹ ਬਹੁਤ ਫਸੇ ਹੋਏ ਆ ਇਸ ਮਾਮਲੇ ਦੇ ਉੱਤੇ, ਪਰ ਜਿਹੜਾ ਹੱਲ ਲੱਭਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈ ਨਾ, ਜਿਹੜੀ ਸਾੜਨ ਵਾਲੀ ਗੱਲ ਹੈ, ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਕਿਸੇ ਤਰੀਕੇ ਨਾਲ ਬਚਾਉਣ ਦੀ ਜਿਹੜੀ ਆ ਜੀ ਉਹ ਗੱਲ ਕਰਨੀ ਚਾਹੀਦੀ ਹੈ। ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਰੇਡੀਓ USA ਦੇ ਸਰੋਤੇ ਨੇ, ਦੁਨੀਆ ਭਰ ਦੇ ਵਿੱਚ ਜਿਹੜੇ ਉਹ ਸੁਣਦੇ ਨੇ ਇਹਨਾਂ ਨੂੰ। ਉਹਨਾਂ ਦੀਆਂ ਜ਼ਮੀਨਾਂ ਇੱਥੇ ਨੇ ਜਿਹੜੀਆਂ ਉਹਨਾਂ ਨੇ ਠੇਕੇ ਤੇ ਦਿੱਤੀਆਂ ਹੋਈਆਂ ਨੇ। ਜਿਹੜਾ ਸਾਡਾ ਇੱਥੋਂ ਦਾ ਜਿਹੜਾ ਵਾਤਾਵਰਨ ਹੈ, ਇਸ ਧਰਤੀ ਦੇ ਵਾਸਤੇ ਇੱਕ ਅਪੀਲ ਜ਼ਰੂਰ ਹੈ ਜੀ ਕਿ ਜੇ ਉਹ ਜਿਨ੍ਹਾਂ ਨੂੰ ਜ਼ਮੀਨਾਂ ਠੇਕੇ ਤੇ ਦਿੱਤੀਆਂ ਨੇ ਕੁਛ ਥੋੜਾ ਬਹੁਤਾ ਯੋਗਦਾਨ ਉਹ ਵੀ ਇਸ ਪੱਖੋਂ ਜਿਹੜਾ ਜੀ ਉਹ ਪਾ ਸਕਣ। ਜਿਹੜੀਆਂ ਜਥੇਬੰਦੀਆਂ ਅੱਜ ਕਿਸਾਨਾਂ ਦੇ ਨਾਲ ਖੜੋਣ ਦੀ ਗੱਲ ਕਰਦੀਆਂ ਨੇ ਨਾ ਜੀ, ਜਦੋਂ ਇਹ ਜੁਰਮਾਨੇ ਹੋਣੇ ਆ, ਜਦੋਂ ਇਹ ਮਾਮਲੇ ਦਰਜ ਹੋਣੇ ਆ, ਭਾਵੇਂ ਕਰਨਾ ਇਹਨਾਂ ਜਥੇਬੰਦੀਆਂ ਦੇ ਵਿੱਚੋਂ ਫਿਰ ਉਹਨਾਂ ਨੇ ਸਟੈਂਡ ਨਹੀਂ ਕਰਨਾ ਕਿਸੇ ਨੇ ਵੀ ਜਿਹੜਾ ਜੀ ਉਹ ਕਿਸਾਨਾਂ ਦੇ ਨਾਲ। ਐਵੇਂ ਕਹਿਣ ਦੀਆਂ ਗੱਲਾਂ ਨੇ, ਉਹ ਕਹਿਣ ਨੂੰ ਭਾਵੇਂ ਜੋ ਮਰਜ਼ੀ ਜਿਹੜਾ ਜੀ ਉਹ ਕਹੀ ਜਾਣ। ਇਹ ਬਹੁਤੇ ਉਹਨੇ ਜੀ ਜਿਨ੍ਹਾਂ ਦੀਆਂ ਲੀਡਰੀਆਂ ਪਿਛਲੇ ਸਮੇਂ ਦੇ ਦੌਰਾਨ ਦੇਖੀਆਂ ਨੇ
ਕਿ ਆਪਣੀ ਲੀਡਰੀ ਜਦੋਂ ਉਹਨਾਂ ਦੇ ਕੋਲੇ ਜਿਹੜੀ ਆ ਗਈ ਤੇ ਮੁੜ ਕੇ ਉਹ ਕਿਸਾਨਾਂ ਨੂੰ ਕਿੱਥੇ ਪੁੱਛ। ਬਿਲਕੁਲ, ਉਹ ਕਿਸਾਨ ਵੀ ਨਹੀਂ ਰਹਿੰਦੇ ਜੀ, ਉਹ ਤੇ ਪੂਰੇ ਕੈਬਨਿਟ ਮੰਤਰੀ ਬਣ ਜਾਂਦੇ ਆ, ਉਹ ਨਹੀਂ ਪੁੱਛਦੇ। ਅੱਗੇ ਆਪਾਂ ਹਨੀਪ੍ਰੀਤ ਤੇ ਬੜੀਆਂ ਅੱਖਾਂ ਟਿੱਕੀਆਂ ਹੋਈਆਂ ਲੋਕਾਂ ਦੀਆਂ, ਬੜੇ ਲੋਕੀ ਸੌਂਦੇ ਨਹੀਂ ਰਾਤ ਨੂੰ ਕਿ ਕੀ ਹੋ ਗਿਆ ਕੀ ਹੋ ਗਿਆ। ਹੁਣ ਹਨੀਪ੍ਰੀਤ ਦੇ ਟਿਕਾਣਿਆਂ ਦੀ ਭਾਲ ਜਾਰੀ। ਬਿਲਕੁਲ ਜੀ, ਐਕਚੁਅਲੀ ਇਹ ਕਿਹਾ ਜਾ ਰਿਹਾ ਜੀ ਕਿ ਹਨੀਪ੍ਰੀਤ ਜਿਹੜੀ ਆ ਹੁਣ ਉਹ ਟੁੱਟ ਰਹੀ ਆ। ਕੁਛ ਗੱਲਾਂ ਬਾਤਾਂ ਜਿਹੜੀਆਂ ਦੀ ਉਹ ਸਾਹਮਣੇ ਆ ਰਹੀਆਂ ਨੇ, ਕੁਛ ਗੱਲਾਂ ਬਾਤਾਂ ਉਹਦੀ ਸਾਥਣ ਜਿਹੜੀ ਸੁਖਦੀਪ ਕੌਰ ਆ ਉਹਨੇ ਦੱਸੀਆਂ ਨੇ। ਜਿਹੜੀ ਬਹੁਤੀ ਟੇਕ ਆ ਉਹ ਲੈਪਟਾਪ ਦੇ ਉੱਤੇ ਹੈ। ਜਿਹੜਾ ਜੀ ਇਹ ਕਿਹਾ ਜਾ ਰਿਹਾ ਜੀ ਕਿ ਇਹ ਲੈਪਟਾਪ ਜਿਹੜਾ ਉਹ ਕਾਫੀ ਰਾਜ ਖੋਲ ਸਕਦਾ, ਕਿਉਂਕਿ ਇਹਦੀ ਸਾਰੀ ਯੋਜਨਾ ਜਿਹੜੀ ਹੈ ਜੀ ਇਹਦੇ ਵਿੱਚ ਬੰਦ ਦੱਸੀ ਦੀ ਆ। ਪੁਲਿਸ ਕਹਿੰਦੀ ਆ ਕਿ ਇਹ ਹਨੀਪ੍ਰੀਤ ਦਾ ਜਿਹੜਾ ਲੈਪਟਾਪ ਆ ਸਰਸੇ ਦੇ ਜਿਹੜਾ ਡੇਰਾ ਉੱਥੇ ਕਿਤੇ ਨਾ ਕਿਤੇ ਜਿਹੜਾ ਜੀ ਉਹ ਪਿਆ, ਔਰ ਉਹ ਹਨੀਪ੍ਰੀਤ ਨੂੰ ਨਾਲ ਲਿਜਾ ਕੇ ਉੱਥੋਂ ਜਿਹੜਾ ਜੀ ਉਹ ਲੱਭ ਸਕਦੀ ਹੈ ਕਿਸੇ ਸਮੇਂ ਵੀ। ਜਿਹੜੇ ਪੁਲਿਸ ਦਾ ਇਹ ਦਾਅਵਾ ਹੈ ਕਿ ਹਨੀਪ੍ਰੀਤ ਜਿਹੜੀ ਹੈ ਜੀ ਉਹ ਜੁਰਮ ਕਬੂਲ ਰਹੀ ਹੈ ਤੇ ਪੰਚਕੂਲਾ ਦੀ ਹਿੰਸਾ ਜਿਹੜੀ ਸੀ ਉਹਦੇ ਵਿੱਚ ਉਹਦਾ ਹੱਥ ਸੀਗਾ। ਉਹਨੇ 1.5 ਕਰੋੜ ਰੁਪਈਆ ਜਿਹੜਾ ਪੰਚਕੂਲਾ ਦੇ ਇਹਨਾਂ ਦੇ ਡੇਰੇ ਦਾ ਜਿਹੜਾ ਮੁਖੀ ਸੀਗਾ ਉਹਨੂੰ ਲਿਆ ਕੇ ਦਿੱਤਾ। ਬਠਿੰਡੇ ਦੇ ਨੇੜੇ ਪੈਂਦਾ ਇੱਕ ਪਿੰਡ ਹੈ ਜੰਗੀ ਰਾਣਾ, ਉੱਥੇ ਇੱਕਦਮ ਜਿਹੜੀ ਸੀਗੀ ਜੀ ਉਹ ਕੱਲ ਦੁਪਹਿਰੇ ਦੇ ਸਰਗਰਮੀ ਸ਼ੁਰੂ ਹੋ ਗਈ, ਜਿੱਥੇ ਪੁਲਿਸ ਦੀਆਂ ਗੱਡੀਆਂ ਹਨੀਪ੍ਰੀਤ ਨੂੰ ਲੈ ਕੇ ਜਿਹੜੀਆਂ ਉਹ ਪਹੁੰਚ ਗਈਆਂ। ਜੰਗੀ ਰਾਣਾ ਦੇ ਬਾਹਰ ਜਿਹੜਾ ਜੀ ਖੇਤਾਂ ਦੇ ਵਿੱਚ ਜਿਹੜੀ ਢਾਣੀ ਆ ਉਹਦੇ ਵਿੱਚ ਸਾਬਕਾ ਸਰਪੰਚ ਦੀ ਕੋਠੀ ਆ, ਜਿਹਦੇ ਉੱਪਰਲੇ ਹਿੱਸੇ ਦੇ ਵਿੱਚ ਹਨੀਪ੍ਰੀਤ ਜਿਹੜੀ ਆ ਜੀ ਉਹ ਇੱਕ ਹਫ਼ਤਾ ਰਹੀ ਦੱਸੀ ਦੀ ਆ। ਮਰਹੂਮ ਸਰਪੰਚ ਪ੍ਰੀਤਮ ਸਿੰਘ ਦੇ ਘਰ ਜਿਹੜੀਆਂ ਸੀਗੀਆਂ ਜੀ ਇਹ ਗੱਡੀਆਂ ਪਹੁੰਚੀਆਂ। ਉੱਥੇ ਜਿਹੜਾ ਜੀ ਸਿਰਫ ਔਰਤ ਪਰਿਵਾਰਕ ਮੈਂਬਰ ਹੀ ਸੀਗੇ ਜੀ, ਕਿਉਂਕਿ ਮਰਹੂਮ ਸਰਪੰਚ ਮੁੰਡਾ ਜਿਹੜਾ ਸੀਗਾ ਮਹਿੰਦਰ ਸਿੰਘ ਉਹਦੀ ਵੀ ਮੌਤ ਜਿਹੜੀ ਆ ਜੀ ਉਹ ਹੋ ਚੁੱਕੀ ਹੋਈ ਆ। ਇਹਦੇ ਪਰਿਵਾਰ ਦੀ ਇੱਕ ਔਰਤ ਲੁਧਿਆਣੇ ਦੇ ਵਿੱਚ ਦਾਖਲ ਹੈ ਜੀ। ਪਰਿਵਾਰ ਦੇ ਬਾਕੀ ਮੈਂਬਰ ਜਿਹੜੇ ਜੀ ਉਹ ਬਾਹਰ ਗਏ ਹੋਏ ਸੀਗੇ। ਜਿਹੜਾ ਮੌਜੂਦਾ ਸਰਪੰਚ ਹੈ ਜੀ ਉਹ ਜਦੋਂ ਇਹਦੀ ਤਲਾਸ਼ੀ ਲਈ ਗਈ ਹੈ ਘਰ ਦੀ, ਉਸ ਟਾਈਮ ਦੇ ਉੱਤੇ ਉਹ ਉੱਥੇ ਹਾਜ਼ਰ ਸੀਗਾ। ਕੋਈ 1.5 ਘੰਟਾ ਜਿਹੜੀ ਸੀਗੀ ਇਸ ਘਰ ਦੀ ਤਲਾਸ਼ੀ ਲਈ ਗਈ। ਬੇਸ਼ੱਕ ਇੱਥੋਂ ਕੋਈ ਇਤਰਾਜ਼ਯੋਗ ਚੀਜ਼ ਤਾਂ ਜਿਹੜੀ ਹੈ ਜੀ ਉਹ ਨਹੀਂ ਮਿਲੀ, ਪਰ ਇਸ ਗੱਲ ਦਾ ਜਿਹੜਾ ਖਦਸ਼ਾ ਪਹਿਲਾਂ ਵੀ ਪਾਇਆ ਜਾਂਦਾ ਸੀਗਾ ਨਾ ਕਿ ਪੁਲਿਸ ਨੂੰ ਨੇਪਾਲ ਦੇ ਬਾਰਡਰ ਤੇ ਲੱਭੀ ਜਾਂਦੀ ਆ। ਅੱਗੇ ਮੈਂ ਇੱਕ ਦਿਨ ਇਸ਼ਾਰਾ ਕੀਤਾ ਸੀਗਾ ਕਿ ਉਹ ਬਠਿੰਡਾ ਖੇਤਰ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਹੈ ਜੀ ਉਹ ਹੋ ਸਕਦੀ ਹੈ, ਕਿਉਂਕਿ ਇਸ ਪਾਸੇ ਵੱਲ ਬਹੁਤਾ ਜਿਹੜਾ ਜੀ ਉਹ ਧਿਆਨ ਨਹੀਂ ਗਿਆ ਬਹੁਤਿਆਂ ਦਾ ਕਿ ਇਸ ਜਗ੍ਹਾ ਦੇ ਉੱਤੇ ਵੀ ਹੋ ਸਕਦੀ ਹੈ। ਇਹ ਕਿਹਾ ਜਾ ਰਿਹਾ ਜੀ ਕਿ ਅੱਜ ਪੁਲਿਸ ਜਿਹੜੀ ਆ ਉਹ ਸਰਸਾ ਲਿਜਾ ਸਕਦੀ ਆ ਹਨੀਪ੍ਰੀਤ ਨੂੰ, ਤੇ ਉਹਦੇ ਜਿਹੜੇ ਕੁਝ ਟਿਕਾਣੇ ਹੋਰ ਨੇ ਪੰਜਾਬ ਦੇ ਵਿੱਚ ਜਿੱਥੇ ਉਹ ਜਿੱਥੇ ਰਹੀ ਆ ਉਹਨਾਂ ਜਗ੍ਹਾ ਦੇ ਉੱਤੇ ਵੀ ਛਾਪੇ ਉਹ ਕੀਤੀ ਜਾ ਸਕਦੀ ਜੀ। ਤੇ ਅੱਗੇ ਜੇ ਆਪਾਂ ਗੱਲ ਕਰਦੇ ਹਾਂ ਕਿ ਕਈ ਕਿਸੇ ਸਟੇਟ ਦੇ ਵਿੱਚ ਕਿਸੇ ਦੇਸ਼ ਦੇ ਵਿੱਚ ਕੋਈ ਇਲਾਕਾ ਹੁੰਦਾ ਆ ਕਿ ਜਿੱਥੇ ਕਈ ਵਾਰਦਾਤਾਂ ਹੁੰਦੀਆਂ, ਪਰ ਪੂਰੇ ਪੰਜਾਬ ਦਾ ਹੀ ਨਾਮ ਆਉਂਦਾ ਕਿ ਇੱਥੇ ਕਾਰਾਂ ਦੀ ਲੁੱਟ ਖੋਹ ਵਧੀ ਹੋਈ ਹੈ। ਕਿਉਂਕਿ ਪੰਜਾਬ ਜਿਹੜੀਆਂ ਕਾਰਾਂ ਖੋਹਣ ਦੀਆਂ ਰਿਕਾਰਡ ਤੋੜ ਵਾਰਦਾਤਾਂ ਜਿਹੜੀਆਂ ਦੀ ਉਹ ਇਸ ਵੇਲੇ ਹੋ ਰਹੀਆਂ ਨੇ। ਗੈਂਗਸਟਰ ਯੁੱਗ ਦੇ ਅੰਦਰ ਸੂਬੇ 'ਚ ਫੌਜਦਾਰੀ ਅਪਰਾਧ ਜਿਹੜੇ ਨੇ ਜੀ ਉਹਦੇ ਵਿੱਚ ਨਵੇਂ ਸਫ਼ੇ ਲਿਖੇ ਜਾ ਰਹੇ ਨੇ। ਸੂਬਾਈ ਪੁਲਿਸ ਦੀ ਇੱਕ ਜਿਹੜੀ ਖੁਫੀਆ ਰਿਪੋਰਟ ਹੈ ਉਹਦੇ ਮੁਤਾਬਕ ਇਸ ਸਾਲ 1 ਮਈ ਤੋਂ 9 ਅਕਤੂਬਰ ਤੱਕ 33 ਕਾਰਾਂ ਜਿਹੜੀਆਂ ਦੀ ਉਹ ਖੋਹੀਆਂ ਗਈਆਂ। ਜ਼ਿਆਦਾ ਵਾਰਦਾਤਾਂ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਹੋਈਆਂ ਦੱਸੀ ਦੀਆਂ ਨੇ। ਇਹ ਖੋਹੀਆਂ ਗਈਆਂ ਜਿਹੜੀਆਂ ਗੱਡੀਆਂ ਸੀਗੀਆਂ ਜੀ ਬਰਾਮਦ ਕਰਨ ਦੇ ਵਿੱਚ ਪੁਲਿਸ ਫੇਲ ਰਹੀ ਆ। ਜ਼ਿਆਦਾਤਰ ਵਹੀਕਲ ਜਿਹੜੇ ਆ ਜੀ ਉਹ ਦਿਨ ਦਿਹਾੜੇ ਖੋਏ ਗਏ ਆ। ਪੁਲਿਸ ਅਧਿਕਾਰੀਆਂ ਦਾ ਮੰਨਣਾ ਜੀ ਕਿ ਏਦਾਂ ਜਿਹੜਾ ਜੀ ਇਹ ਵਹੀਕਲ ਖੋਹਣਾ ਬਹੁਤ ਖਤਰਨਾਕ ਰੁਝਾਨ ਹੈ, ਪਰ ਇਹਨੂੰ ਠੱਲਣ ਦੇ ਵਾਸਤੇ ਪੁਲਿਸ ਨੇ ਅਜੇ ਤੱਕ ਕੋਈ ਰਣਨੀਤੀ ਜਿਹੜੀ ਹੈ ਜੀ ਉਹ ਨਹੀਂ ਘੜੀ। ਸੀਨੀਅਰ ਪੁਲਿਸ ਅਧਿਕਾਰੀ ਕਹਿੰਦੇ ਪੰਜਾਬ ਦੇ ਵਿੱਚ ਕਾਂਗਰਸ ਦੇ ਸੱਤਾ ਆਉਣ ਤੋਂ ਬਾਅਦ ਸੂਬਾਈ ਪੱਧਰ ਦੇ ਉੱਤੇ ਅਪਰਾਧ ਦੀ ਸਮੀਖਿਆ ਲਈ ਜਿਹੜੇ SSPs ਦੀ ਖਿਚਾਈ ਕਰਨ ਲਈ ਸੱਦੀ ਅਪਰਾਧ ਮੀਟਿੰਗ ਤਕਰੀਬਨ 7 ਮਹੀਨਿਆਂ 'ਚ ਸੱਦੀ ਨਹੀਂ ਗਈ। ਸ਼ੁਰੂਆਤੀ ਦਿਨਾਂ ਦੇ ਵਿੱਚ ਜਿਹੜਾ ਸੀਗਾ ਜੀ ਮੁੱਖ ਮੰਤਰੀ ਤੇ DGP ਹੋਰਾਂ ਨੇ ਜ਼ਿਲ੍ਹਾ ਪੱਧਰੀ ਤੇ IG ਪੱਧਰ ਤੱਕ ਸਧਾਰਨ ਮੀਟਿੰਗਾਂ ਜ਼ਰੂਰ ਜਿਹੜੀਆਂ ਦੀ ਉਹ ਕੀਤੀਆਂ ਸੀਗੀਆਂ। ਕਈ ਥਾਵਾਂ ਦੇ ਉੱਤੇ ਮੋਟਰਸਾਈਕਲ ਵੀ ਖੋਏ ਗਏ ਆ। ਪੁਲਿਸ ਅਧਿਕਾਰੀ ਕਹਿੰਦੇ ਆ ਕਿ ਕਈ ਥਾਵਾਂ ਦੇ ਉੱਤੇ ਜਿਹੜੇ ਵਹੀਕਲ ਨੇ ਜੀ ਉਹਨਾਂ ਦੇ ਮਾਲਕਾਂ ਦੇ ਸੱਟਾਂ ਵੀ ਮਾਰੀਆਂ ਗਈਆਂ ਨੇ। ਕਈ ਵਹੀਕਲ ਤਾਂ ਭਰੇ ਬਾਜ਼ਾਰ ਦੇ ਵਿੱਚੋਂ ਜਿਹੜਾ ਜੀ ਉਹ ਖੋਏ ਗਏ ਆ। ਅੰਮ੍ਰਿਤਸਰ ਕਚਹਿਰੀਆਂ ਦੇ ਨੇੜਿਓਂ 29 ਮਈ ਨੂੰ ਸਵਿਫਟ ਕਾਰ ਜਿਹੜੀ ਹੈ ਜੀ ਉਹ ਖੋਈ ਗਈ ਸੀ। ਲੁਧਿਆਣਾ ਦੇ ਸਮਰਾਲਾ ਚੌਂਕ 'ਚੋਂ ਸਵਿਫਟ ਕਾਰ ਜਿਹੜੀ ਉਹ ਖੋਈ ਗਈ। ਇਹ ਉਹ ਏਰੀਆ ਬਹੁਤ ਭੀੜ ਭਾੜ ਵਾਲੇ ਜਿਹੜਾ ਜੀ ਉਹ ਏਰੀਆਜ਼ ਨੇ। ਬੀਮਾ ਕੰਪਨੀਆਂ ਜਿਹੜੀਆਂ ਜੀ ਉਹ ਵਹੀਕਲ ਦੇ ਮਾਲਕਾਂ ਨੂੰ ਲੰਮਾ ਟਾਈਮ ਜਿਹੜਾ ਜੀ ਉਹ ਪੈਸੇ ਨਹੀਂ ਦਿੰਦੀਆਂ। ਉਹ ਸਮਝਦੀਆਂ ਨੇ ਕਿ ਇਹਦੇ ਵਿੱਚ ਕੋਈ ਸਾਜ਼ਿਸ਼ ਜਿਹੜੀ ਹੈ ਜੀ ਉਹ ਨਾ ਹੋਵੇ।
ਜਿਹੜੀਆਂ ਇਹ ਖੋਹੇ ਗਏ ਵਹੀਕਲ ਆ ਇਹਨਾਂ ਦੇ ਬਾਰੇ ਇਹ ਕਿਹਾ ਜਾਂਦਾ ਜੀ ਕਿ ਇਹਦੇ ਵਿੱਚ ਸੰਗੀਨ ਕਿਸਮ ਦੇ ਅਪਰਾਧ ਜਿਹੜੇ ਆ ਜੀ ਉਹ ਹੁੰਦੇ ਆ। ਖਾਸ ਤੌਰ ਦੇ ਉੱਤੇ ਜਿਹੜੇ ਕੁਝ ਗੈਂਗਸਟਰ ਨੇ ਉਹ ਇਹਨਾਂ ਗੱਡੀਆਂ ਦੀ ਵਰਤੋਂ ਕਰਕੇ ਵਾਰਦਾਤਾਂ ਨੂੰ ਅੰਜਾਮ ਜਿਹੜਾ ਦਿੰਦੇ ਆ ਤੇ ਮੁੜ ਕੇ ਵਹੀਕਲ ਜਿਹੜਾ ਉਹ ਛੱਡ ਜਾਂਦੇ ਆ। ਵਹੀਕਲ ਦਾ ਖੋਇਆ ਜਾਣਾ, ਏਡੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਜੀ ਉਹ ਖੋਇਆ ਜਾਣਾ, ਇਹ ਇਸ ਗੱਲ ਵੱਲ ਨੂੰ ਜਿਹੜਾ ਜੀ ਉਹ ਇਸ਼ਾਰਾ ਕਰ ਰਿਹਾ ਕਿ ਜਿਹੜੇ ਸੰਗੀਨ ਜੁਰਮ ਨੇ ਉਹਨਾਂ ਦੇ ਵਿੱਚ ਵੀ ਪੰਜਾਬ ਵਾਧਾ ਹੋ ਰਿਹਾ ਜਾਂ ਹੋ ਸਕਦਾ ਜੀ। ਹਰੇਕ ਚੀਜ਼ ਦੇ ਵਿੱਚ ਹੀ ਪੰਜਾਬ ਉਹ ਨੰਬਰ 1 ਬਣਦਾ ਜਾ ਰਿਹਾ, ਪਰ ਕਈ ਗੱਲਾਂ ਹੈਗੀਆਂ ਬੜੀਆਂ ਸੋਚਣ ਵਾਲੀਆਂ ਆ। ਅੱਗੇ ਆਪਾਂ ਸ਼ਿਵ ਸੈਨਾ ਦੀ ਜੇ ਗੱਲ ਕਰਦੇ ਹਾਂ, ਸ਼ਿਵ ਸੈਨਾ ਦੇ ਆਗੂਆਂ ਦੇ ਉੱਤੇ ਸਾਜ਼ਿਸ਼ ਦਾ ਦੋਸ਼ ਹੈ ਜੀ ਕਿ ਇਹਨਾਂ ਨੇ ਗਨਮੈਨ ਲੈਣ ਦੇ ਲਈ ਕਿ ਸਾਜ਼ਿਸ਼ਾਂ ਘੜੀਆਂ। ਐਕਚੁਅਲੀ ਪੰਜਾਬ ਦੇ ਵਿੱਚ ਤਾਂ ਸ਼ਿਵ ਸੈਨਾ ਵਾਲਿਆਂ ਦੇ ਉੱਤੇ ਇਹ ਕੋਈ ਪਹਿਲਾ ਮਾਮਲਾ ਨੀਗਾ ਜੀ। ਪਹਿਲਾਂ ਵੀ ਇਹੋ ਜਿਹਾ ਕੁਛ ਜਿਹੜਾ ਜੀ ਇਹ ਕਰਾਉਂਦੇ ਜਿਹੜੇ ਰਹੇ ਆ ਕਿ ਇਹ ਦੱਸ ਦੇਣਾ ਕਿ ਉਹਨਾਂ ਨੂੰ ਬਹੁਤ ਵੱਡਾ ਜਿਹੜਾ ਜੀ ਉਹ ਖਤਰਾ ਹੈ ਔਰ ਕਿ ਜਦੋਂ ਗਨਮੈਨ ਮਿਲ ਜਾਂਦੇ ਮੁੜ ਕੇ ਉਹ ਖਤਰਾ ਜਿਹੜਾ ਜੀ ਉਹ ਟਲ ਜਾਂਦਾ। ਹੁਣ ਲੁਧਿਆਣੇ ਦੀ ਪੁਲਿਸ ਨੇ ਇਸੇ ਤਰ੍ਹਾਂ ਦੀ ਇੱਕ ਸਾਜ਼ਿਸ਼ ਕਰਨ ਵਾਲੇ ਸਰਦਾਰ ਨਗਰ ਦੇ ਰਹਿਣ ਵਾਲੇ ਸ਼ਿਵ ਸੈਨਾ ਹਿੰਦ ਦੇ ਜ਼ਿਲ੍ਹਾ ਪ੍ਰਧਾਨ ਸੰਚਿਤ ਮਲਹੋਤਰਾ, ਸ਼ਿਵ ਸੈਨਾ ਜਿਹੜੀ ਹਿੰਦ ਹੈ ਇਹਦਾ ਕੌਮੀ ਉਪ ਪ੍ਰਧਾਨ ਆ ਜੀ ਰੋਹਿਤ ਸਾਹਨੀ, ਪਿੰਡ ਫੇਰਬਾਨ ਦਾ ਮਨਿੰਦਰ ਸਿੰਘ ਔਰ ਗੋਲਡੀ ਤੇ ਇਹਨਾਂ ਦੇ ਜਿਹੜੇ ਕੁਝ ਸਾਥੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ। ਦੱਸਿਆ ਇਹ ਗਿਆ ਕਿ ਰੋਹਿਤ ਸਾਹਨੀ ਤੇ ਸੰਚਿਤ ਮਲਹੋਤਰਾ ਉਹ ਆਪਣੇ ਘਰਾਂ ਦੇ ਬਾਹਰ ਧਮਕੀ ਪੱਤਰ ਉਹਨਾਂ ਨੇ ਆਪ ਹੀ ਸੁਟਵਾਏ। ਪੁਲਿਸ ਨੂੰ ਇਹ ਕਿਹਾ ਕਿ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਇਹ ਸਾਰਾ ਕੁਝ ਗਨਮੈਨ ਲੈਣ ਦੇ ਵਾਸਤੇ ਜਿਹੜਾ ਜੀ ਉਹ ਘੜਿਆ ਗਿਆ ਸੀਗਾ। ਜਿਹੜੇ ਪੁਲਿਸ ਦੇ ਸੀਨੀਅਰ ਆਫੀਸਰ ਨੇ RN ਢੋਕੇ, ਉਹਨਾਂ ਨੇ ਜਿਹੜਾ ਜੀ ਦੱਸਿਆ ਕਿ ਰੋਹਿਤ ਸਾਹਨੀ ਦੇ ਕੋਲੇ ਪਹਿਲਾਂ ਤੋਂ ਇੱਕ ਗਨਮੈਨ ਸੀਗਾ। ਸੰਚਿਤ ਮਲਹੋਤਰਾ ਗਨਮੈਨ ਲੈਣਾ ਚਾਹੁੰਦਾ ਸੀਗਾ, ਰੋਹਿਤ ਆਪਣੇ ਗਨਮੈਨ ਜਿਹੜੇ ਉਹ ਵਧਾਉਣੇ ਚਾਹੁੰਦਾ ਸੀਗਾ, ਜਿਹਦੇ ਕਰਕੇ ਇਹਨਾਂ ਦੇ ਜਿਹੜੇ ਖਾਸ ਦੋਸਤ ਨੇ ਬਲਜੀਤ ਸਿੰਘ ਨਾਲ ਮਿਲ ਕੇ ਇਹ ਸਾਰੀ ਸਾਜ਼ਿਸ਼ ਜਿਹੜੀ ਸੀਗੀ ਉਹ ਘੜੀ। ਜਿਹੜੇ ਬੰਦੇ ਇਹਨਾਂ ਨੇ ਗੰਢੇ ਉਹਨਾਂ ਦਾ ਮੋਟਰਸਾਈਕਲ ਵਰਤ ਕੇ ਚਿੱਠੀ ਜਿਹੜੀ ਸੀ ਜੀ ਉਹ ਇਹਨਾਂ ਦੇ ਘਰ ਦੇ ਮੂਹਰੇ ਸੁੱਟੀ ਗਈ ਔਰ ਇਹ ਕਿਹਾ ਗਿਆ ਜੀ ਕਿ ਦੇਸ਼ ਵਿਰੋਧੀ ਤਾਕਤਾਂ ਦੇ ਵਿਰੁੱਧ ਉਹ ਖੁੱਲ੍ਹ ਕੇ ਬੋਲ ਰਹੇ ਨੇ, ਜਿਹਦੇ ਕਰਕੇ ਉਹਨਾਂ ਨੂੰ ਧਮਕੀਆਂ ਜਿਹੜੀਆਂ ਜੀ ਉਹ ਮਿਲ ਰਹੀਆਂ ਨੇ ਔਰ ਵੱਖਵਾਦੀਆਂ ਦੇ ਵੱਲੋਂ ਉਹਨਾਂ ਦੇ ਘਰ ਦੇ ਅੱਗੇ ਧਮਕੀ ਭਰੀਆਂ ਜਿਹੜੀਆਂ ਜੀ ਉਹ ਚਿੱਠੀਆਂ ਸੁੱਟੀਆਂ ਜਾ ਰਹੀਆਂ ਨੇ। ਪੁਲਿਸ ਨੇ ਸ਼ੁਰੂਆਤ ਦੇ ਵਿੱਚ ਸੰਚਿਤ ਦੇ ਫੋਨ ਦੇ ਉੱਤੇ WhatsApp ਰਾਹੀਂ ਆਈਆਂ ਧਮਕੀਆਂ ਵਾਲੇ ਨੰਬਰ ਦੀ ਜਾਂਚ ਕੀਤੀ ਤਾਂ ਪਤਾ ਇਹ ਲੱਗਿਆ ਜੀ ਕਿ ਹੁਣ ਤਾਂ ਗੋਲਡੀ ਜਿਹੜਾ ਫੜਿਆ ਗਿਆ ਉਹ ਵਰਤ ਰਿਹਾ। ਇੱਥੋਂ ਸਾਰਾ ਜਿਹੜਾ ਸੀਗਾ ਜੀ ਅੱਗੇ ਤੋਂ ਅੱਗੇ ਖੁਲਾਸਾ ਹੋਣਾ ਸ਼ੁਰੂ ਹੋ ਗਿਆ ਤੇ ਇਹ ਸਾਰੇ ਲੋਕ ਜਿਹੜੇ ਜੀ ਫੜੇ ਗਏ। ਤੇ ਚਲੋ ਇਹ ਤਾਂ ਜਿਹੜੇ ਸੀਗੇ ਜੀ ਸ਼ਿਵ ਸੈਨਾ ਦੇ ਹਿੰਦ ਵਾਲਿਆਂ ਦੇ ਜਿਹੜੇ ਉਹ ਫੜੇ ਗਏ। ਇਹ ਅਕਸਰ ਗੱਲ ਜਿਹੜੀ ਹੈ ਜੀ ਬੜੀ ਵਾਰੀ ਸਾਹਮਣੇ ਆਉਂਦੀ ਆ ਕਿ ਪੰਜਾਬ ਦੇ ਵਿੱਚ ਜਿਹੜੇ ਸਿਕਿਉਰਿਟੀ ਵਗੈਰਾ ਲਈ ਫਿਰਦੇ ਨੇ, ਇਹਨਾਂ 'ਚ ਕੁਛ ਲੋਕ ਉਹ ਵੀ ਹੈਗੇ ਆ ਜਿਹੜੇ ਬਾਹਰਲੇ ਮੁਲਕਾਂ ਤੋਂ ਵੀ ਆ ਕੇ ਇੱਥੇ ਸਿਕਿਉਰਿਟੀ ਲੈਂਦੇ। ਡਰਾਮਾ ਇਹੋ ਜਿਹਾ ਉਹ ਵੀ ਘਟਦੇ ਹੀ ਨੇ ਜੀ, ਵੀ ਉਹਨਾਂ ਦੀ ਜਾਨ ਨੂੰ ਬਹੁਤ ਖਤਰਾ ਹੈ ਜੀ। ਔਰ ਇਹ ਪਤਾ ਨਹੀਂ ਹੋ ਗਿਆ ਜਿਹੜਾ ਜੀ ਰੁਝਾਨ ਇੱਥੇ ਤੁਰਿਆ ਹੋਇਆ ਕਿ ਸਾਹ ਨਹੀਂ ਆਉਂਦਾ ਜਿੰਨੀ ਦੇਰ ਤੱਕ 4-5 ਜਿਹੜੇ ਜੀ ਉਹ ਸਿਕਿਉਰਿਟੀ ਵਾਲੇ ਇਹਨਾਂ ਦੇ ਨਾਲ ਨਾ ਤੁਰਦੇ ਹੋਣ, ਸਿਵਾਏ ਫੁਕਰਪੁਣੇ ਤੋਂ ਜਾਂ ਦੂਜਿਆਂ ਦੇ ਉੱਤੇ ਰੋਹਬ ਝਾੜਨ ਤੋਂ ਜ਼ਿਆਦਾ ਹੋਰ ਕੁਛ ਵੀ ਜਿਹੜਾ ਜੀ ਉਹ ਨਹੀਂ ਹੈਗਾ। ਬੰਦਾ ਇਹ ਸੋਚਦਾ ਕਿ ਮੇਰੇ ਟੌਰ ਜਿਹੜੀ ਹੈ ਜੀ ਉਹ ਬਣਦੀ ਨਹੀਂ ਜਿੰਨੀ ਦੇਰ ਤੱਕ 2-4 ਨਾਲ ਗਨਮੈਨ ਨਾਲ ਤੁਰਦੇ ਹੋਣ। ਬਿਲਕੁਲ ਜੀ, ਜਿੱਥੇ ਖਤਰਾ ਉੱਥੇ ਜਾਣਾ ਹੀ ਨਹੀਂ ਚਾਹੀਦਾ। ਜ਼ਰੂਰ ਫਾਹੇ ਟੰਗਿਆ ਸਿਕਿਉਰਿਟੀ ਗਾਰਡਾਂ ਨੂੰ ਵੀ। ਅਤੇ ਅੱਗੇ ਆਪਾਂ ਬੇਟੀ ਬਚਾਓ ਬੇਟੀ ਪੜ੍ਹਾਓ ਨਾਅਰੇ ਦੀ ਜੇ ਗੱਲ ਕਰੀਏ ਤਾਂ ਉਸ ਦੇ ਥੱਲੇ ਕਈ ਲੋਕਾਂ ਦੀ ਚਾਂਦੀ ਵੀ ਹੋ ਰਹੀ ਹੈ। ਬਿਲਕੁਲ ਜੀ, ਕਈ ਥਾਵਾਂ ਦੇ ਉੱਤੇ ਜਿਹੜਾ ਜੀ ਇਸ ਸਕੀਮ ਦੇ ਵਾਸਤੇ ਲੋਕਾਂ ਨੂੰ ਗੁੰਮਰਾਹ ਜਿਹੜਾ ਜੀ ਉਹ ਕੀਤਾ ਜਾ ਰਿਹਾ। ਹਜ਼ਾਰਾਂ ਲੋਕਾਂ ਨੇ ਕੁਛ ਦਿਨਾਂ ਦੇ ਵਿੱਚ ਹੀ ਇਹ ਸਕੀਮ ਜਿਹੜੀ ਹੈ ਜੀ ਉਹਦਾ ਸੁਣ ਕੇ ਫਾਰਮ ਜਿਹੜੇ ਜੀ ਉਹ ਭਰ ਦਿੱਤੇ। ਪਿੰਡਾਂ ਦੇ ਵਿੱਚ ਇਹ ਅਫਵਾਹ ਜਿਹੜੀ ਹੈ ਜੀ ਉਹ ਵੱਡੇ ਪੱਧਰ ਦੇ ਉੱਤੇ ਚੱਲ ਰਹੀ ਹੈ ਕਿ ਇਸ ਸਕੀਮ ਦੇ ਤਹਿਤ ਕੇਂਦਰ ਸਰਕਾਰ ਦੇ ਵੱਲੋਂ 2 ਲੱਖ ਰੁਪਏ ਦੀ ਮਾਲੀ ਮਦਦ ਦਿੱਤੀ ਜਾਂਦੀ ਆ। ਫਾਰਮ ਵੇਚਣ ਵਾਲਿਆਂ ਦੀ ਚਾਂਦੀ ਹੋ ਗਈ, ਜਿਹੜੇ ਕਿ ਫਾਰਮ ਦੇ ਬਦਲੇ 10 ਰੁਪਏ ਤੋਂ ਲੈ ਕੇ 50 ਰੁਪਏ ਜਿਹੜੇ ਆ ਜੀ ਉਹ ਲੈ ਰਹੇ ਆ। ਜਿਹੜੇ ਪ੍ਰਸ਼ਾਸਨ ਹੈ ਉਹ ਕਹਿੰਦੇ ਆ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਜਿਹੜੀ ਹਫ਼ਤਾ ਮਨਾਉਣ ਤੋਂ ਘੇਸਾ ਵੀ ਵੱਟ ਰਹੇ ਆ। ਬਠਿੰਡਾ ਜ਼ਿਲ੍ਹੇ ਦੇ ਬਲਾਕ ਜਿਹੜੇ ਨੇ ਜੀ ਉਹਨਾਂ ਦੇ ਵਿੱਚ ਸੈਂਕੜੇ ਪਿੰਡਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜਾ ਜੀ ਇਹ ਸਕੀਮ ਦੇ ਤਹਿਤ ਫਾਰਮ ਭਰ ਕੇ ਭੇਜ ਰਹੇ ਆ ਤੇ ਦੁਕਾਨਾਂ ਦੇ ਉੱਤੋਂ ਫਾਰਮ ਜਿਹੜਾ ਜੀ ਉਹ ਲੈਂਦੇ ਫਿਰਦੇ ਆ ਜੀ। ਇੱਕ ਪਿੰਡ ਚੋਂ ਸੈਂਕੜੇ ਜਿਹੜੇ ਫਾਰਮ ਹੈ ਉਹ ਭਰੇ ਗਏ ਆ ਔਰ ਜਿਹੜੇ ਸਰਪੰਚ ਨੇ ਉਹ ਕਹਿੰਦੇ ਆ ਕਿ ਜਦੋਂ ਸਾਡੇ ਕੋਲੇ ਲੈ ਆਉਂਦੇ ਆ ਫਾਰਮ ਤੇ ਸਾਨੂੰ ਮਜਬੂਰੀ ਦੇ ਤਹਿਤ ਉਹਦੇ ਉੱਤੇ ਮੋਹਰ ਲਾਉਣੀ ਪੈਂਦੀ ਆ। ਜੇ ਨਹੀਂ ਲਾਉਂਦੇ ਤੇ ਉਹ ਕਹਿੰਦੇ ਆ ਕਿ ਤੁਸੀਂ ਜੇ ਸਾਨੂੰ ਇੱਥੇ ਕੁਛ ਮਿਲਣ ਲੱਗਿਆ ਤੇ ਤੁਸੀਂ ਉਹ ਲੈਣ ਨਹੀਂ ਦੇਣਾ ਚਾਹੁੰਦੇ। ਉਹ ਕਹਿੰਦੇ ਇਸ ਕਰਕੇ ਅਸੀਂ ਵੀ ਜਿਹੜਾ ਜੀ ਉਹ ਮੋਹਰ ਲਾਈ ਜਾ ਰਹੇ ਹਾਂ। ਪਿੰਡਾਂ ਦੇ ਵਿੱਚ
ਜਿਹੜੇ ਵੱਡੀ ਗਿਣਤੀ ਦੇ ਵਿੱਚ ਫਾਰਮ ਜਿਹੜੇ ਆ ਉਹ ਲੋਕਾਂ ਨੇ ਭਰੇ ਆ। ਜਾ ਕੇ ਜਿਹੜੇ ਵੀ ਸ਼ਹਿਰਾਂ ਤੋਂ ਇਹ ਫਾਰਮ ਲੈ ਕੇ ਆਉਂਦੇ ਆ, ਤੁਸੀਂ ਸੋਚੋ ਜੇ ਇੱਕ ਪਿੰਡ ਦੇ ਵਿੱਚ 200 300 ਫਾਰਮ ਭਰਿਆ ਗਿਆ, 50,000 ਰੁਪਏ ਦਾ ਜਿਹੜਾ ਜੀ ਉਹ ਫਾਰਮ ਲੈਣ ਦਾ। ਫਾਰਮ ਵੇਚਣ ਵਾਲੇ ਜਿਹੜੇ ਆ ਜੀ ਉਹ ਫੋਟੋ ਸਟੇਟ ਕਾਪੀਆਂ ਕਰ ਕਰਕੇ ਜਿਹੜਾ ਜੀ ਉਹ ਵੇਚੀ ਜਾ ਰਹੇ ਆ। ਜਦੋਂ ਕਿ ਜਿਹੜਾ ਪ੍ਰਸ਼ਾਸਨ ਆ ਜੀ ਉਹ ਅਜੇ ਵੀ ਇਹ ਕਲੀਅਰ ਨਹੀਂ ਕਰ ਰਿਹਾ ਕਿ ਕੋਈ ਏਦਾਂ ਦੀ ਸਕੀਮ ਜਿਹੜੀ ਹੈਗੀ ਆ, ਜੇ ਉਹਦੀ ਡਿਟੇਲ ਦੇ ਵਿੱਚ ਚਾਹੀਏ ਤਾਂ ਕੋਈ ਏਦਾਂ ਦੀ ਸਕੀਮ ਹੈ ਹੀ ਨਹੀਂ ਗੀ ਜਿਹਦੇ ਤਹਿਤ ਜਿਹੜੀ ਸਰਕਾਰ ਹੈ ਉਹਨੇ ਕੋਈ 2 ਲੱਖ ਰੁਪਈਆ ਜਾਂ ਏਦਾਂ ਦਾ ਕੁਛ ਜਿਹੜਾ ਜੀ ਉਹ ਜਮ੍ਹਾਂ ਕਰਾਉਣਾ ਹੋਵੇ। ਲੋਕਾਂ ਨੂੰ ਜਿਹੜਾ ਜੀ ਉਹ ਮੂਰਖ ਬਣਾਇਆ ਜਾਂਦਾ। ਜਿਹੜੇ ਸਿਆਸੀ ਲੋਕ ਨੇ ਉਹਨਾਂ ਦੇ ਵੱਲੋਂ ਕਦੀ ਫਾਰਮ ਕਰਜ਼ਾ ਮਾਫੀ ਦੇ ਭਰਾ ਲਏ, ਕਦੀ ਫਾਰਮ ਜਿਹੜੇ ਆ ਜੀ ਉਹ ਸੈੱਲਫੋਨ ਦੇਣ ਦੇ ਭਰਵਾ ਲਏ। ਤੇ ਅੱਜ ਕੱਲ ਇਹ ਵੀ ਕਿਹਾ ਜਾਂਦਾ ਜੀ ਕਿ ਸੈਂਟਰ ਦੀ ਸਰਕਾਰ ਦੇ ਵੱਲੋਂ ਫਾਰਮ ਜਿਹੜੇ ਭਰਵਾਏ ਜਾ ਰਹੇ ਆ, ਗਰੀਬਾਂ ਨੂੰ ਮੁਫਤ ਘਰ ਜਿਹੜਾ ਜੀ ਉਹ ਬਣਾ ਕੇ ਦਿੱਤਾ ਜਾਊਗਾ। ਬਣਾ ਕੇ ਕਦੋਂ ਦਿੱਤਾ ਜਾਊਗਾ? 2022 ਤੱਕ। ਸੋ ਉਹ ਵੀ ਫਾਰਮ ਜਿਹੜੇ ਆ ਜੀ ਇਸ ਵੇਲੇ ਵਾਹਵਾ ਚਰਚਾ ਦਾ ਵਿਸ਼ਾ ਬਣੇ ਹੋਏ ਆ ਜੀ। ਤੇ ਅੱਗੇ ਅਖੀਰ ਦੇ ਵਿੱਚ ਆਪਾਂ ਗੁਰਦਾਸਪੁਰ ਚੋਣ ਦੀ ਜੇ ਗੱਲ ਕਰੀਏ ਤਾਂ ਉੱਥੇ ਪੋਲਿੰਗ ਬੜੀ ਘੱਟ ਹੋਈ ਹੈ, ਤੇ ਇਸ ਕਰਕੇ ਸਾਰੀਆਂ ਪੋਲੀਟੀਕਲ ਪਾਰਟੀਆਂ ਬੜੀਆਂ ਚਿੰਤਤ। ਬਿਲਕੁਲ ਜੀ। ਐਕਚੁਅਲੀ ਇਹਦੇ ਨਤੀਜੇ ਜਿਹੜੇ ਆਉਣਗੇ ਜੀ 15 ਤਰੀਕ ਨੂੰ। ਕੁਛ ਗੜਬੜ ਵੀ ਜਿਹੜੀ ਆ ਜੀ ਉਹ ਹੋਈ ਦੱਸੀ ਦੀ ਆ। ਔਰ ਜਿਹੜੇ ਸਿਆਸੀ ਪਾਰਟੀਆਂ ਨੇ ਉਹ ਇਸ ਗੱਲੋਂ ਥੋੜਾ ਜਿਹੜਾ ਜੀ ਉਹ ਚਿੰਤਤ ਨੇ ਕਿ ਉਹਨਾਂ ਨੇ ਨੀਵੇਂ ਪੱਧਰ ਦੀ ਸਿਆਸਤ ਵੱਡੇ ਪੱਧਰ ਦੇ ਉੱਤੇ ਕੀਤੀ। ਲੋਕ ਜਿਹੜੇ ਆ ਜੀ ਉਹ ਵੱਡੀ ਗਿਣਤੀ 'ਚ ਨਹੀਂ ਨਿਕਲੇ। ਕੋਈ 55.87% ਲੋਕ ਜਿਹੜੇ ਆ ਉਹ ਵੋਟਾਂ ਪਾਉਣ ਦੇ ਵਾਸਤੇ ਬਾਹਰ ਨਿਕਲੇ। ਸਭ ਤੋਂ ਵੱਧ ਜਿਹੜੀ ਆ ਜੀ ਪੋਲਿੰਗ ਉਹ ਡੇਰਾ ਬਾਬਾ ਨਾਨਕ ਦੇ ਵਿੱਚ ਹੋਈ, ਜਿੱਥੇ 64.5% ਪੋਲਿੰਗ ਹੋਈ। ਇਹ ਉਹ ਏਰੀਆ ਜਿੱਥੋਂ ਸੁੱਚਾ ਸਿੰਘ ਲਗਾ ਜਿਹੜਾ ਜੀ ਉਹ ਚੋਣ ਲੜਦਾ ਸੀਗਾ। ਪਤਾ ਨਹੀਂ ਹੁਣ ਲੋਕ ਉਹਦੇ ਵਿਰੋਧ ਦੇ ਵਿੱਚ ਨਿਕਲੇ ਆ ਜਾਂ ਹੱਕ ਦੇ ਵਿੱਚ। ਇਹ ਤਾਂ ਗਿਣਤੀ ਜਿਹੜੀ ਆ ਜੀ 15 ਤਰੀਕ ਨੂੰ ਦੱਸੂਗੀ। ਦੂਜੇ ਪਾਸੇ ਇਸ ਚੋਣ ਨੇ ਜਿਹੜਾ ਜੀ ਇੱਕ ਨਵੇਂ ਸਮੀਕਰਨ ਜਿਹੜੇ ਆ ਜੀ ਉਹ ਪੈਦਾ ਕਰ ਦਿੱਤੇ ਆ ਕਿ ਜਿਹੜੇ ਵਿਕਰਮ ਮਜੀਠੀਆ ਹੈ ਉਸ ਮਾਮਲੇ ਦੇ ਵਿੱਚ ਕਈ ਜਿਹੜੇ ਕਾਂਗਰਸੀ ਆਗੂ ਨੇ ਉਹ ਇੱਕਜੁੱਟ ਹੋ ਗਏ ਨੇ ਸਾਰੇ ਦੇ ਸਾਰੇ, ਕਿ ਉਹਦੇ ਉੱਤੇ ਜੇ ਜਿਹੜੀ ਆ ਜੀ ਉਹ ਕਾਰਵਾਈ ਨਹੀਂ ਹੁੰਦੀ ਤਾਂ ਉਹ ਆਗੀ ਸੁਰਾਂ ਵੀ ਜਿਹੜੀਆਂ ਉਹ ਅਪਣਾ ਸਕਦੇ ਨੇ। ਜਿਹੜੀ ਇਹ ਜਿੱਥੋਂ ਤੱਕ ਘੱਟ ਪੋਲਿੰਗ ਵਾਲੀ ਗੱਲ ਹੈ ਜੀ, ਇਹਦੀ ਕੈਲਕੂਲੇਸ਼ਨ ਸਾਰੀਆਂ ਸਿਆਸੀ ਪਾਰਟੀਆਂ ਆਪੋ ਆਪਣੇ ਤਰੀਕੇ ਦੇ ਨਾਲ ਜਿਹੜਾ ਜੀ ਕਰ ਰਹੀਆਂ ਨੇ ਕਿ ਇਹ ਉਹਦੇ ਹੱਕ ਦੇ ਵਿੱਚ ਹੈ, ਉਹਦੇ ਹੱਕ ਦੇ ਵਿੱਚ ਹੈ। ਅਸਲ ਦੇ ਵਿੱਚ ਤਾਂ ਜਿਹੜੀ ਕਹਾਣੀ ਹੈ ਜੀ ਉਹ ਸਾਹਮਣੇ ਆਉਣੀ ਆ 15 ਤਰੀਕ ਨੂੰ। ਸਾਰੀਆਂ ਇੱਥੇ ਵੀਵੀਪੈਟ ਮਸ਼ੀਨਾਂ ਜਿਹੜੀਆਂ ਜੀ ਉਹ ਵਰਤੀਆਂ ਗਈਆਂ ਨੇ। ਇਹ ਵੀਵੀਪੈਟ ਮਸ਼ੀਨ ਉਹ ਹੈ ਕਿ ਜਦੋਂ ਤੁਸੀਂ ਵੋਟ ਪਾਉਂਦੇ ਹੋ ਤੁਹਾਨੂੰ ਪਤਾ ਲੱਗ ਜਾਂਦਾ ਕਿ ਕਿਹੜੀ ਪਾਰਟੀ ਨੂੰ ਤੁਹਾਡੀ ਵੋਟ ਜਿਹੜੀ ਹੈ ਜੀ ਉਹ ਗਈ ਆ। ਸੋ ਨਤੀਜਾ ਜਿਹੜਾ ਜੀ ਉਹ 15 ਤਰੀਕ ਨੂੰ ਆਊਗਾ। ਕੁਛ ਦਿਨ ਜਿਹੜੀਆਂ ਜੀ ਇਹ ਕੈਲਕੂਲੇਸ਼ਨ ਚੱਲਦੀਆਂ ਰਹਿਣਗੀਆਂ ਕਿ ਕਿਹੜੇ ਪਾਲੇ ਦੇ ਵਿੱਚ ਕਿੰਨੀਆਂ ਵੋਟਾਂ ਆਈਆਂ, ਕਿੱਥੋਂ ਕਿੰਨੀਆਂ ਵੋਟਾਂ ਜਿਹੜੀਆਂ ਜੀ ਉਹ ਗਈਆਂ। ਇੰਨਾ ਜ਼ਰੂਰ ਹੈ ਕਿ ਗੁਰਦਾਸਪੁਰ ਦੀ ਚੋਣ ਇਸ ਪੱਖੋਂ ਬਹੁਤ ਲੰਬਾ ਸਮਾਂ ਜਿਹੜੀ ਹੈ ਜੀ ਉਹ ਜਾਣੀ ਜਾਊਗੀ ਕਿ ਇੱਥੇ ਸਿਆਸਤ ਨੇ ਜਿੰਨੀਆਂ ਨਿਵਾਣਾ ਜਿਹੜੀਆਂ ਜੀ ਉਹ ਛੋਈਆਂ, ਇਹਨਾਂ ਦੀ ਮਿਸਾਲ ਪਹਿਲਾਂ ਕਦੀ ਨਹੀਂ ਮਿਲਦੀ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇਹ ਸਨ ਬਲਤੇਜ ਪੰਨੂ ਜੀ, ਉਹ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।